ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਮੇਰੇ ਨਾਲ ਮੈਂ ਇੱਕ ਮੈਮ ਮੌਜੂਦ ਨੇ ਜਿਨ੍ਹਾਂ ਕੋਲ ਅਸੀਂ ਪੁੱਛਾਂਗੇ ਉਹਨਾਂ ਦੀ ਵਿਜ਼ਿਟ ਦੇ ਬਾਰੇ। ਸਭ ਤੋਂ ਪਹਿਲੇ ਤਾਂ ਮੈਨੂੰ ਤੁਸੀਂ ਆਪਣਾ ਨਾਮ ਦੱਸੋ। ਬੇਅੰਤ ਕੌਰ। ਅੱਛਾ, ਤੇ ਮੈਡਮ ਤੁਸੀਂ ਕਿੱਥੋਂ ਆਏ ਹੋ, ਕਿਹੜੇ ਜ਼ਿਲ੍ਹੇ ਤੋਂ? ਮੋਗਾ ਜ਼ਿਲ੍ਹੇ ਤੋਂ ਆਏ। ਮੋਗਾ ਜ਼ਿਲ੍ਹੇ ਤੋਂ ਆਏ ਆ। ਅੱਛਾ, ਤੇ ਤੁਹਾਡੇ ਨਾਲ ਤੁਹਾਡੇ ਕੁਝ ਰਿਲੇਟਿਵਸ ਵੀ ਆ? ਹਾਂਜੀ, ਮੇਰੀ ਇੱਕ ਜਠਾਣੀ ਇੱਕ ਮੇਰੀ ਭੈਣ ਹੈ। ਇੱਕ ਜਠਾਣੀ, ਇੱਕ ਹਾਂਜੀ, ਭੈਣ। ਹੋਰ ਸਾਡੇ ਵੀ ਪਿੰਡੋਂ ਇੱਕ ਸਾਡਾ ਚਾਚਾ ਸਹੁਰਾ ਹੈ ਅੱਛਾ, ਤੇ ਹੋਰ ਸਾਡੇ ਨਾਲ ਦੇ ਪਿੰਡਾਂ ਤੋਂ 3-4 ਬੰਦੇ ਆ। ਤੇ ਤੁਸੀਂ ਮਤਲਬ ਸਾਰੇ ਪਲਾਨ ਕਰਕੇ ਸਾਰਾ ਖਾਨਦਾਨ ਫੈਮਿਲੀ ਇਕੱਠੇ ਆਏ ਆ? ਹਾਂਜੀ, ਸਹੀ। ਇਕੱਠੇ। ਤੇ ਮੈਮ ਤੁਹਾਡਾ ਵਿਜ਼ਿਟ ਕਿਹਦਾ ਜਾ ਰਿਹਾ ਇੱਥੇ? ਜਦੋਂ ਕੱਲ ਕਿਦੋਂ ਪਹੁੰਚੇ ਤੁਸੀਂ? ਇਹ ਜਿਹੜਾ ਨਾ ਆਉਣ ਦੇ ਵਿੱਚ ਬਹੁਤ ਪਰੇਸ਼ਾਨੀ ਦਿੰਦੇ ਆ। ਜੇ ਇਹ ਖੋਲ ਦੇਣ ਸੌਖਾ ਆ ਜੇ ਬੰਦਾ। ਇਹ ਅਸੀਂ ਹੁਣ ਕੱਲ ਸਵੇਰ ਤੋਂ ਚੱਲੇ ਵੀ ਆ ਹਾਂਜੀ, ਤੇ ਰਾਤ ਦੇ ਤੜਕੇ 4 ਵਜੇ ਪਹੁੰਚੇ ਇੱਥੇ। ਅੱਛਾ। ਇੰਨੀ ਪਰੇਸ਼ਾਨੀ ਦਿੰਦੇ ਆ, ਜਾਨੀ ਰਾਹ ਦੇ ਵਿੱਚ ਬਹੁਤ ਜਾਨੀ ਇਹ ਪਰੇਸ਼ਾਨੀਆਂ ਬੰਦ ਹੋਣੀਆਂ ਚਾਹੀਦੀਆਂ। ਮੈਮ ਤੁਹਾਨੂੰ ਨਹੀਂ ਲੱਗਦਾ ਕਿ ਅਗਰ ਅਸੀਂ ਬਾਰਡਰ ਇਦਾਂ ਹੀ ਮਤਲਬ ਅਗਰ ਖੋਲ ਦਿੱਤਾ ਜਾਵੇ ਤੇ ਹਾਂਜੀ। ਫਿਰ ਪਰੇਸ਼ਾਨੀਆਂ ਜ਼ਿਆਦਾ ਵੱਧ ਹਾਂਜੀ। ਜਾਣੀਆਂ? ਨਹੀਂ, ਵੱਧਦੀਆਂ ਮਤਲਬ ਕਿ ਕੁਝ ਲੋਕ ਤੇ ਆਉਣਾ ਜਿਨ੍ਹਾਂ ਨੇ ਤਾਂ ਆਉਣਾ ਸਾਨੂੰ ਹਾਂਜੀ, ਪਤਾ, ਹਾਂਜੀ। ਲੇਕਿਨ ਤੁਹਾਨੂੰ ਪਤਾ ਫਿਰ ਜਿਹੜੇ ਕੰਟਰੀਜ਼ ਦੇ ਆਪਸ 'ਚ ਹਾਲਾਤ ਆ ਉਹ ਵੀ ਟਿਕ ਜਾਣਗੇ। ਇਹ ਕੰਟਰੀਆਂ ਦੇ ਹਾਲਾਤ ਵੀ ਤਾਂ ਹੀ ਖਰਾਬ ਆ। ਸਹੀ ਇਹ ਜਿਹੜੀਆਂ ਆਪਣੀਆਂ ਸਰਕਾਰਾਂ ਆਪਾਂ ਨੂੰ ਪਾੜੀ ਬਿਲਕੁਲ ਬੈਠੀਆਂ ਇਦਾਂ ਹੀ ਆ। ਤੇ ਸਰਕਾਰਾਂ ਪਾੜਨ ਦੇ ਖਾਰਜਰ ਕੇ ਆਪਣੇ ਹਾਲਾਤ ਖਰਾਬ ਹੋਏ ਵੇ ਆ। ਅੱਛਾ, ਤੇ ਮਤਲਬ ਤੁਸੀਂ ਇਸ ਗੱਲ ਦੇ ਸਪੋਰਟ ਚਾਹ ਕਿ ਇਹ ਜਿਹੜੇ ਬਾਰਡਰ ਹੈ ਇਹਨਾਂ ਦੀ ਵਜ੍ਹਾ ਤੋਂ ਬੇਸਿਕਲੀ ਮਸਲੇ ਆ? ਜਮਾਂ ਹੀ ਇਹਨਾਂ ਦੀ ਵਜ੍ਹਾ ਤੋਂ। ਬਿਲਕੁਲ। ਤੇ ਤੁਸੀਂ ਪਾਕਿਸਤਾਨ ਬਣਨ ਤੋਂ ਪਹਿਲੇ ਤੁਹਾਡੇ ਕੋਈ ਰਿਲੇਟਿਵਸ ਵਗੈਰਾ ਹੈ ਜਾਂ ਤੁਸੀਂ ਇੱਥੋਂ ਮੂਵ ਕਰਕੇ ਉੱਧਰ ਗਏ ਆ ਜਾਂ ਪਹਿਲੇ ਹੀ ਉੱਥੇ ਦੇ ਆ? ਨਹੀਂ ਜੀ, ਪਹਿਲੇ ਹੀ ਸਾਡੇ ਵੱਡੇ ਦਾਦੇ ਪੜਦਾਦੇ ਇਧਰੋਂ ਗਏ ਆ। ਅੱਛਾ, ਉਹ ਪਹਿਲੇ ਇੱਧਰ ਕਰਦੇ ਸੀ ਖੇਤੀ, ਉਹਨਾਂ ਦੀ ਜ਼ਮੀਨ ਇੱਧਰ ਸੀ। ਅੱਛਾ। ਬਾਅਦ ਚ ਉਹਨਾਂ ਦੀ ਜ਼ਮੀਨ ਉੱਧਰ ਲਾਟ ਹੋ ਗਈ। ਅੱਛਾ, ਫਿਰ ਉਹ ਉੱਧਰ ਫਿਰ move ਉਹ ਕਰ ਉੱਧਰ ਗਏ। ਚਲੇ ਗਏ। ਠੀਕ ਹੋ ਗਿਆ। ਹਾਂਜੀ। ਤੇ ਹੁਣ ਤੁਸੀਂ ਮੈਨੂੰ ਦੱਸੋ, ਜਿਹੜਾ ਤੁਸੀਂ ਸਟੇ ਆਉਣ ਤੋਂ ਬਾਅਦ ਇੱਥੇ ਜਿਹੜਾ ਸਵੇਰ ਦਾ ਤੁਸੀਂ ਆ ਕੇ ਇੱਥੇ ਵਿਜ਼ਿਟ ਕੀਤਾ ਵਾ? ਹਾਂਜੀ, ਦਰਸ਼ਨ ਬਾਬਾ ਜੀ ਦੇ ਦਰਸ਼ਨ ਹੋਏ ਆ ਤੁਹਾਨੂੰ? ਤੁਸੀਂ ਹੋਰ ਇਹ ਬਹੁਤ ਕਿਵੇਂ ਵਧੀਆ ਇਹਨਾਂ ਲੱਗਾ ਚੀਜ਼ਾਂ ਦੇ ਬਾਰੇ ਵਧੀਆ? ਇਹ ਬਹੁਤ ਵਧੀਆ ਲੱਗਾ ਸਾਨੂੰ ਜੀ, ਦਰਸ਼ਨ ਕਰਕੇ। ਖਾਣਾ ਖਾਇਆ ਤੁਸੀਂ? ਹਾਂਜੀ, ਸਾਰੀ ਚੀਜ਼ ਬਹੁਤ ਵਧੀਆ। ਤੇ ਹੁਣ ਤੁਸੀਂ ਮਜ਼ੀਦ ਅੱਗੇ ਕਿੱਥੇ ਜਾਣਾ? ਅੱਗੇ ਹੁਣ ਇੱਥੇ ਜਿਹੜੇ ਗੁਰਦੁਆਰੇ ਨੇੜੇ ਆ ਉਹਨਾਂ ਦੇ ਦਰਸ਼ਨ ਕਰਾਂਗੇ। ਫਿਰ ਪੰਜਾ ਸਾਹਿਬ ਜਾਵਾਂਗੇ। ਅੱਛਾ, ਫਿਰ ਲਾਹੌਰ ਸਾਹਿਬ। ਲਾਹੌਰ ਸ਼ਹਿਰ? ਹਾਂਜੀ, ਅੱਛਾ, ਲਾਹੌਰ ਦੀ ਸੈਰ ਕਰਨੀ ਤੁਸੀਂ? ਲਾਹੌਰ ਸਾਹਿਬ ਸਾਨੂੰ ਵੀ ਗੁਰਦੁਆਰੇ ਦੇ ਦਰਸ਼ਨ ਹੀ ਕਰਵਾਉਣੇ ਆ। ਅੱਛਾ। ਜੀ ਉਹਨਾਂ ਸਹੀ। ਉਸ ਤੋਂ ਬਾਅਦ ਕਰਤਾਰ ਸਾਹਿਬ ਲੈ ਜਾ ਕੇ ਪਿੰਡ ਬਾਰਡਰ ਤੇ। ਠੀਕ ਹੋ ਗਿਆ। ਹਾਂਜੀ। ਤੇ ਹੋਰ ਮੈਮ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਆਪਣੇ ਮੁਲਕ ਦੇ, ਜਾਂ ਹੁਣ ਜਿੱਦਾਂ ਅਸੀਂ ਇੱਥੇ ਦੇ ਰਹਿਣ ਵਾਲੇ ਆ, ਤੁਸੀਂ ਉੱਥੇ ਦੇ ਆ, ਤੇ ਤੁਹਾਨੂੰ ਕੋਈ ਇੱਥੇ ਦੇ ਲੋਕਾਂ ਨੂੰ ਮਿਲ ਕੇ, ਜਿੱਦਾਂ ਸਿੰਧ ਤੋਂ ਇੱਥੇ ਆਏ ਹੋਏ ਲੋਕ ਲੋਕ ਆਏ, ਬਾਕੀ ਲੋਕ ਮਿਲਣ ਦੇ ਤੁਸੀਂ, ਤੇ ਤੁਹਾਨੂੰ ਇੱਥੇ ਦੀ ਲੋਕਾਂ ਦੇ ਬਾਰੇ ਤੁਹਾਡੇ ਕੀ ਵਿਊਜ਼ ਬਣਦੇ ਨਹੀਂ, ਆ? ਇੱਥੋਂ ਦੇ ਲੋਕ ਬਹੁਤ ਵਧੀਆ ਜੀ। ਅੱਛਾ, ਕੋਈ ਇਹੋ ਜੀ ਗੱਲ ਹੈ ਨਹੀਂ ਵੀ ਜਿਵੇਂ ਸਰਕਾਰਾਂ ਕਹਿੰਦੀਆਂ ਆਏ ਹੋ ਜੋ ਆਏ ਹੋ ਜੀ, ਕੋਈ ਸਾਨੂੰ ਨਹੀਂ ਮਤਲਬ ਜੋ ਲੱਗਦਾ। ਨਿਊਜ਼ ਹੈ ਉਹਦਾ ਦਾ ਕੁਝ ਉਹ ਤੁਹਾਨੂੰ ਤਾਂ ਲੱਗਾ ਨਹੀਂ? ਹਾਂਜੀ, ਸਾਨੂੰ ਨਹੀਂ ਕੋਈ ਲੱਗਦਾ। ਠੀਕ ਆ। ਜਮਾ ਠੀਕ ਲੱਗਦਾ। ਤੇ ਬਾਕੀ ਮਾਹੌਲ ਵੀ ਠੀਕ ਆ। ਕੋਈ ਅਸੀਂ ਜਿਵੇਂ ਰਾਤਾਂ ਨੂੰ ਆਏ ਆ, ਕੋਈ ਵਾਸਤਾ ਨਹੀਂ ਗਾ ਡਰ ਡੁੱਕਰ ਵਾਲੀ ਗੱਲ। ਬਿਲਕੁਲ। ਜਿਵੇਂ ਸਾਰੀ ਰਾਤ ਹੀ ਅਸੀਂ ਰਾਤ ਹੀ ਕੱਟੀ ਹੈ ਜੀ। ਹਾਂਜੀ। ਤੇ ਰਾਤ ਕੱਟ ਕੇ ਵੀ ਸਾਨੂੰ ਕੋਈ ਮਾਹੌਲ ਚ ਨਹੀਂ ਲੱਗਾ ਵੀ ਗਲਤ ਮਾਹੌਲ ਹੈ। ਮਤਲਬ ਸਹੀ ਉਧਰੋਂ ਜਿੱਦਾਂ ਆਏ ਆ ਉਦਾਂ ਹੀ ਇੱਥੇ ਆ? ਜਮਾ ਸਹੀ ਮਾਹੌਲ। ਠੀਕ ਹੋ ਗਿਆ। ਤੇ ਹੋਰ ਮੈਮ ਤੁਸੀਂ ਮੈਨੂੰ ਦੱਸੋ ਆਪਣੇ ਪਿੱਛੇ ਦੇ ਬਾਰੇ, ਮਤਲਬ ਕੁਝ ਕਿੱਸਾ ਜਾਂ ਕੋਈ ਇਦਾਂ ਦੀ ਚੀਜ਼ ਜਿਹੜੀ ਤੁਹਾਨੂੰ ਹੋਵੇ ਕਿ ਸ਼ਾਇਦ ਅਗਰ ਅਸੀਂ ਦੋਨੋਂ ਇਕੱਠੇ ਹੁੰਦੇ, ਦੋਨੋਂ ਪੰਜਾਬ, ਤੇ ਉਹ ਇਦਾਂ ਨਾ ਹੁੰਦੀ? ਹਾਂਜੀ, ਅਸੀਂ ਕਹਿੰਦੇ ਆ ਵੀ ਜੇ ਆਹੀ ਸਰਕਾਰਾਂ ਨਾ ਵੱਟਾਂ ਬਣਾਉਣ ਤੇ ਆਉਣ ਜਾਣ ਸਹੀ ਹੋਵੇ ਜੀ। ਆਹੀ ਜਿਵੇਂ ਅਸੀਂ ਉਧਰ ਉੱਠ ਜਾਂਦੇ ਗੋਪਾਲ ਮੋਚਨ ਟਰੈਕਟਰ ਟਰਾਲੇ ਲੈ ਕੇ ਉੱਠ ਜਾਂਦੇ ਆ, ਪਟਨਾ ਸਾਹਿਬ ਉੱਠ ਜਾਂਦੇ ਗੱਡੀਆਂ, ਉਵੇਂ ਇੱਧਰ ਆਈਏ ਤਾਂ ਇੱਧਰ ਵੀ ਆਪਣੇ ਪਿਆਰ ਵਧਣ। ਬਲਕਿ ਜਿੱਦਾਂ ਅਸੀਂ ਉੱਥੇ ਕਿਸੇ ਜਗ੍ਹਾ ਤੇ ਜਾਣਾ ਤੁਸੀਂ ਚਾਹੁੰਦੇ ਵੀ ਹਾਂ, ਉੱਧਰ ਅਸੀਂ ਵੀ ਜਾ ਜਾਓ, ਹੁਣ ਸਕਦੇ, ਤੁਸੀਂ ਨਹੀਂ ਜਾ ਸਕਦੇ, ਅਸੀਂ ਨਹੀਂ ਖੁੱਲ ਕੇ ਆ ਸਕਦੇ। ਤੇ ਅਗਰ ਇਹ ਹਾਲਾਤ ਸਹੀ ਹੋ ਜਾਣ ਤਾਂ ਇਹ ਸਹੀ ਹੋ ਜਾਣ, ਆਪਾਂ ਇੱਕ ਦੂਜੇ ਨੂੰ ਮਿਲ ਸਕੀਏ, ਭਾਈ ਆਪਾਂ ਹੈਗੇ ਆ, ਭਾਈ ਬਣ ਕੇ ਰਹਾਂਗੇ। ਬਿਲਕੁਲ ਇਦਾਂ ਹੀ ਆ। ਇਹ ਜਿਹੜੇ ਹਾਲਾਤ ਗਵਰਨਮੈਂਟਾਂ ਦੇ ਖਰਾਬ ਕੀਤੇ ਸਾਰੇ ਸਹੀ ਹੋ ਸਕਦੇ। ਬਿਲਕੁਲ, ਮਕਸਦ ਆਪਣੇ ਆ ਤੇ ਸਾਨੂੰ ਬਿਲਕੁਲ ਠੀਕ ਹੋ ਗਿਆ। ਜਮਾ ਠੀਕ ਹੋ ਸਕਦਾ। ਥੈਂਕ ਯੂ ਸੋ ਮਚ ਮੈਮ, ਤੁਹਾਨੂੰ ਗੱਲ ਕਰਕੇ ਬਹੁਤ ਅੱਛਾ